सरकार खुद मानती है कि असी पुलिस मुकाबले बनाए ने। तो उस तो बाद सारी दुनिया हैरान हो जाती है कि ਜਿਹੜਾ ਬੰਡਾਲਾ ਜਿਹਨੂੰ ਕੁਝ ਸਮਾਂ ਪਹਿਲਾਂ 1994 ਦੇ ਵਿੱਚ ਕਹਿ ਦਿੱਤਾ ਗਿਆ ਸੀਗਾ ਕਿ ਜੀ ਉਹ ਤਾਂ ਜਿਹੜਾ ਉਹਦਾ ਮੁਕਾਬਲਾ ਬਣ ਗਿਆ ਤੇ ਉਹ ਮੁਕਾਬਲੇ 'ਚ ਮਾਰਿਆ ਗਿਆ। ਤੇ ਜੇਕਰ ਬੰਡਾਲਾ ਜਿੰਦਾ ਤੇ ਉਹ ਬੰਦਾ ਕੌਣ ਸੀ ਜਿਹੜਾ ਇਸ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ। ਫੈਸਲੇ ਕਹਿ ਲਓ ਮਿਲ ਜਾਣਗੇ ਜਿਹਦੇ ਵਿੱਚ ਇੱਕ ਮਾਮਲੇ ਦੇ ਵਿੱਚ 30 ਸਾਲਾਂ ਬਾਅਦ, ਕਿਸੇ ਦੇ ਵਿੱਚ 28 ਸਾਲਾਂ ਬਾਅਦ, ਕਿਸੇ ਦੇ ਵਿੱਚ 29 ਸਾਲਾਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਦੀ ਪੋਲ ਖੁੱਲੀ ਹੈ ਜਾਂ ਕਹਿ ਲਓ ਕਿ ਤੰਦਾਂ ਖੁੱਲੀਆਂ ਨੇ ਤੇ ਉੱਥੇ ਸਜ਼ਾਵਾਂ ਹੋਈਆਂ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਜਾਲੀ ਪੁਲਿਸ ਮੁਕਾਬਲਿਆਂ ਦੇ ਬਾਰੇ। ਦਹਾਕੇ ਹੋ ਗਏ ਸਿੱਖਾਂ ਨੂੰ ਇਹ ਤਸ਼ੱਦਦ ਬਾਰੇ ਗੱਲਬਾਤ ਕਰਦੇ ਹਾਂ, ਦਹਾਕੇ ਹੋ ਗਏ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦੀਆਂ ਵਧੀਕੀਆਂ ਬਾਰੇ ਗੱਲਬਾਤ ਕਰਦੇ ਹਾਂ, ਉਹਨਾਂ ਤੇ ਦੋਸ਼ ਲਾਉਂਦੇ ਹਾਂ। ਪਰ ਬਹੁਤ ਸਾਰੀਆਂ ਧਿਰਾਂ, ਬਹੁਤ ਸਾਰੀਆਂ ਕਾਨੂੰਨੀ ਧਿਰਾਂ ਵੀ ਇਸ ਗੱਲ ਦੇ ਉੱਤੇ ਕਦੇ ਨਾ ਤਾਂ ਖੜੀਆਂ ਹੀ ਨੇ ਤੇ ਨਾ ਹੀ ਕਦੇ ਹਾਮੀ ਭਰਨ ਲਈ ਤਿਆਰ ਹੋਈਆਂ। ਔਰ ਪੰਜਾਬ ਦੀ ਸਿਆਸਤ ਨੇ ਤਾਂ ਇਹਨਾਂ ਮਾਮਲਿਆਂ ਨੂੰ बड़े लंबे समय तो एक तरीके दे नाल दरकिनार करके जिहड़ा रखिया होया। हुण अदालत दे विच एक अजिही स्टेटमेंट दित्ती गई है पंजाब पुलिस कन्नियों जां कह लो कि सरकार कन्नियों जिस तो बाद इस सारी गल तो पर्दाफाश हो जाता ते नाल ही सरकार खुद मानती है कि असीं पुलिस मुकाबले बनाए ने। असल दे विच ये गल सामने आई है केस की सुनवाई के दौरान, तो उस केस की सुनवाई दे विच जिहड़ियां गल्लां ने उहदे विच सरकार ने मन्निया कि असीं कुछ जिहड़े मुकाबले ने बनाए ने, कुछ स्टेज सीगे ते कुछ जिहड़े झूठे पुलिस मुकाबले इस दरम्यान इन्हां कार्रवाइयां दे नाल सिद्धियां साडे तो बने ने। होया कि गुरनाम सिंह बडाला दा मामला तुहानूं याद होना है। उस मामले दे विच इह गल होई है कि जिहड़े सुखपाल सिंह आ उन्हां दा परिवार जिहड़ा ओह एक वारी फिर जिहड़ा जदों गुरनाम सिंह बडाला जिहड़े कि खाड़कू धिरां दे नाल जुड़े सीगे उन्हां दे बारे कहा गया कि इन्हां दा एनकाउंटर कीता गया ते बाद दे विच ओह उन्हां नूं दस्सिया जांदा कि 1998 ਦੇ ਵਿੱਚ ਉਹਨਾਂ ਨੂੰ ਜਿਹੜੀ ਪੁਲਿਸ ਹੈ ਇੱਕ ਹੋਰ ਮਾਮਲੇ ਦੇ ਵਿੱਚ ਬਟਾਲਾ ਪੁਲਿਸ 9 ਅਕਤੂਬਰ 1998 ਨੂੰ ਇੱਕ ਹੋਰ ਕੇਸ ਦੇ ਵਿੱਚ ਗ੍ਰਿਫਤਾਰ ਕਰਦੀ ਹੈ। ਤੇ ਉਸ ਤੋਂ ਬਾਅਦ ਸਾਰੀ ਦੁਨੀਆ ਹੈਰਾਨ ਹੋ ਜਾਂਦੀ ਹੈ ਕਿ ਜਿਹੜਾ ਬੰਡਾਲਾ ਜਿਹਨੂੰ ਕੁਝ ਸਮਾਂ ਪਹਿਲਾਂ 1994 ਦੇ ਵਿੱਚ ਕਹਿ ਦਿੱਤਾ ਗਿਆ ਸੀਗਾ ਕਿ ਜੀ ਉਹ ਤਾਂ ਜਿਹੜਾ ਉਹਦਾ ਮੁਕਾਬਲਾ ਬਣ ਗਿਆ ਤੇ ਉਹ ਮੁਕਾਬਲੇ 'ਚ ਮਾਰਿਆ ਗਿਆ। ਤੇ ਜੇਕਰ ਬੰਡਾਲਾ ਜਿੰਦਾ ਤੇ ਉਹ ਬੰਦਾ ਕੌਣ ਸੀ ਜਿਹੜਾ ਇਸ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ। ਉਹ ਸੁਖਪਾਲ ਸਿੰਘ ਸੀਗਾ ਜਿਹਦਾ ਪਰਿਵਾਰ ਅੱਜ तक जदोजहद करता रहा। तो उस तो बाद ये गल सामने आई, असल दे विच दर्ज की गई कि जेकर बंडाला जिंदा तो जिहड़ा मारिया गया सी वो कौन सी, ते जिहड़ा सुखपाल सिंह है उहदा परिवार 1994 तो इस गल दे उत्ते सीगा कि साडे परिवारक मैंबर का मुकाबला किया गया तो उन्होंने मुकाबले दे विच मार दिता गया। हुण 29 जुलाई 1994 की गल है जदों IPC की धारा 307 ਤੇ 34 ਤੇ ਆਰਮਜ਼ ਐਕਟ ਦੀ ਧਾਰਾ ਤੇ ਟਾੜਾ ਪੀ ਦੀਆਂ ਧਾਰਾਵਾਂ ਦੇ ਤਹਿਤ ਜਿਹੜਾ ਕੇਸ ਆ ਉਹ ਕਤਲ ਦੀ ਕੋਸ਼ਿਸ਼ ਦਾ ਤੇ ਉਹ ਦਰਜ ਕੀਤਾ ਗਿਆ ਸੀਗਾ। ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਬਡਾਲਾ ਜਿਉਂਦਾ ਤੇ ਇੱਕ ਹੋਰ ਬੰਦਾ ਜਿਹੜਾ ਇਸ ਮਾਮਲੇ ਦੇ ਵਿੱਚ ਮਾਰਿਆ ਗਿਆ। ਹੁਣ ਜਿਹੜੇ ਤਾਜ਼ੇ ਹਲਫਨਾਮੇ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਵਿਸ਼ੇਸ਼ ਡਾਇਰੈਕਟਰ ਨੇ ਚੇਅਰਪਰਸਨ ਗੁਰਪ੍ਰੀਤ ਦਿਓ, ਉਹ ਕਹਿੰਦੇ ਕਿ ਜਿਹੜੀ ਆਰਮਜ਼ ਐਕਟ ਦੀ ਧਾਰਾ ਤੇ ਰੋਪੜ ਦੇ ਵਿੱਚ ਮਾਮਲਾ ਜਿਹੜਾ ਦਰਜ ਸੀਗਾ ਉਹ ਪਤਾ ਲੱਗਿਆ ਕਿ ਜਿਹੜਾ ਇਹ ਝੂਠਾ ਮੁਕਾਬਲਾ ਇੱਕ ਤੇ ਝੂਠਾ ਮਾਮਲਾ ਸੀਗਾ ਤੇ ਇਹ ਸਾਰਾ ਕੁਝ ਦੇਖ ਇਹ ਲੱਗਦਾ ਕਿ ਜਿਵੇਂ ਇਹ ਸਟੇਜ ਸੀਗਾ, ਸਟੇਜਡ ਮਤਲਬ ਡਰਾਮਾ ਰਚਿਆ ਰਚਾਇਆ ਇੱਕ ਕੌਂਸਪੀਰੇਸੀ ਦੇ ਆਧਾਰ ਤੇ ਜਾਂ ਸਾਜ਼ਿਸ਼ਾਂ ਇਹ ਸਾਰਾ ਕੁਝ ਕੀਤਾ ਗਿਆ। ਤੁਸੀਂ ਦੇਖੋ ਕਿ ਅੱਜ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਤਾਂ ਅੱਜ ਵੀ ਬਹੁਤ ਸਾਰੇ ਮਾਮਲੇ CBI ਕੋਰਟ ਦੇ ਵਿੱਚ ਲੰਘੇ ਦਿਨਾਂ ਦੇ ਵਿੱਚ ਤੁਹਾਨੂੰ ਮੋਹਾਲੀ ਦੀਆਂ 3-4 ਜੁਰੀਡਿਕਸ਼ਨਸ ਐਸੀਆਂ ਜਿਹੜੀਆਂ ਸਟੇਟਮੈਂਟਸ ਕਹਿ ਲਓ ਜਾਂ फैसले कह लो मिल जाएंगे जिहदे विच एक मामले दे विच 30 सालों बाद, किसी दे विच 28 सालों बाद, किसी दे विच 29 सालों बाद झूठे पुलिस मुकाबलियां दी पोल खुली है जां कह लो कि तंदां खुलीਆਂ ने ते उत्थे सजावां होईयां ने। कई मामलों 'ਚ ਤਾਂ मिसाली सजावां होईयां ते कई मामलों 'ਚ जिन्हां लोकां ने गुनाह कीते इस दुनिया दे विच ही नहीं रहे। और दूजी गल जसवंत सिंह खालड़ा जिन्हां ने इन्हां अणपछातीਆਂ लाशां दे वारस जिहड़े बने सीगे ते खुद एक दिन वो इन्हां अणपछातीਆਂ लाशां दे विच दर्ज हो गए ਤਾਂ ਉਹਨਾਂ ਨੇ ਕਿਵੇਂ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਲੱਕੜਾਂ ਵਾਲੇ ਜਿਨ੍ਹਾਂ ਤੋਂ ਲੱਕੜਾਂ ਖਰੀਦੀਆਂ ਗਈਆਂ ਉਹਨਾਂ ਲੱਕੜਾਂ ਵਾਲਿਆਂ ਤੋਂ ਵੇਰਵੇ ਲੈ ਕੇ ਕਿਵੇਂ ਐਕਸਪੋਜ਼ ਕੀਤਾ ਸੀ ਸਾਰੇ ਕਾਸੇ ਨੂੰ। ਸੋ ਹੁਣ ਤੁਸੀਂ ਦੇਖੋ ਕਿ ਅੱਜ ਉਹ ਪਰਿਵਾਰ ਕਿੱਥੇ ਖੜੇ ਨੇ ਜਿਨ੍ਹਾਂ ਨੂੰ 30 ਸਾਲਾਂ ਬਾਅਦ ਪਤਾ ਲੱਗਿਆ ਕਿ ਜਿਹੜਾ ਬੰਦਾ ਜਿਹਦਾ ਮੁਕਾਬਲਾ ਬਣਾਇਆ ਗਿਆ ਸੀ ਉਹ ਬਾਅਦ ਦੇ ਵਿੱਚ ਜਿਉਂਦਾ ਫੜਿਆ ਗਿਆ ਤੇ ਜਿਹੜਾ ਬੰਦਾ ਉੱਥੋਂ ਮਰਿਆ ਦਿਖਾਇਆ ਗਿਆ ਸੀਗਾ ਉਹ ਸਾਡਾ ਪਰਿਵਾਰਕ ਮੈਂਬਰ ਸੀ। ਕਿ ਉਹਦਾ ਕੋਈ ਦੋਸ਼ ਸੀ ਨਹੀਂ ਪਤਾ, ਕਿ ਉਹਨੇ ਕੋਈ ਗੁਨਾਹ ਕੀਤਾ ਸੀ ਨਹੀਂ ਪਤਾ, कि उन्हें पुलिस पार्टी ते कोई हमला किया नहीं पता, कि उस बंदे ने कोई होर समाजिक तौर पर नुकसान किया नहीं पता। पर पता की है
ਕਿ ਇੱਕ ਬੰਦੇ ਦਾ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਜਾਣ ਤੋਂ ਬਾਅਦ ਉਹਦੇ ਪਰਿਵਾਰ ਤੇ ਟੈਗ ਲਾਇਆ ਗਿਆ, ਸਮਾਜਿਕ ਤੌਰ ਤੇ ਉਹਨੂੰ ਨੁਕਸਾਨ ਕੀਤਾ ਗਿਆ, ਉਹਦੇ ਰਿਸ਼ਤੇਦਾਰਾਂ ਦੀਆਂ ਤਲਾਸ਼ੀਆਂ ਹੁੰਦੀਆਂ ਰਹੀਆਂ, ਉਹਨੂੰ ਉਹਦੇ ਪਰਿਵਾਰਕ ਮੈਂਬਰਾਂ ਨੂੰ, ਉਹਦੀਆਂ ਮਾਂ ਨੂੰ, ਉਹਦੀਆਂ ਭੈਣਾਂ ਨੂੰ, ਉਹਦੇ ਘਰ ਵਾਲੀ ਨੂੰ ਥਾਣਿਆਂ ਦੇ ਵਿੱਚ ਸੱਦ ਕੇ ਜ਼ਲੀਲ ਕੀਤਾ ਜਾਂਦਾ ਰਿਹਾ। ਇਨਸਾਫ ਦੇਣ ਦੀ ਥਾਂ ਤੇ ਉਹਨਾਂ ਨੂੰ ਇਹ ਅਹਿਸਾਸ ਕਰਾਇਆ ਗਿਆ ਕਿ ਤੁਸੀਂ ਕੋਈ ਗੁਨਾਹ ਕੀਤਾ ਜੇ ਤੁਸੀਂ ਪੁਲਿਸ ਉੱਤੇ ਕੋਈ ਉਂਗਲ ਚੱਕੀ ਹੈ। ਕਿ ਇਸ ਤਰ੍ਹਾਂ ਦਾ ਨਿਜ਼ਾਮ ਅਸੀਂ ਸਿਰਜ ਰਹੇ ਹਾਂ, ਕਿ ਇਸ ਤਰ੍ਹਾਂ ਦਾ ਸਿਸਟਮ ਅਸੀਂ ਚਾਹੁੰਦੇ ਹਾਂ ਕਿ ਅਸੀਂ ਕਿਸੇ ਜ਼ੁਲਮ ਦੇ ਸ਼ਿਕਾਰ ਹੋਈਏ ਤੇ ਆਪਣੀ ਆਵਾਜ਼ ਵੀ ਬੁਲੰਦ ਨਾ ਕਰੀਏ। ਤੇ ਇਸ ਤੋਂ ਬਾਅਦ ਅਗਲੀ ਗੱਲ ਕਿ ਉਸ ਤੋਂ ਬਾਅਦ ਕਿੰਨੇ ਹਜ਼ਾਰਾਂ ਸੈਂਕੜੇ ਪਰਿਵਾਰਾਂ ਦੇ ਨਾਲ ਸਮਾਜਿਕ ਤੌਰ ਤੇ ਇਹ ਹੁੰਦਾ ਰਿਹਾ ਕਿ ਇਹਨਾਂ ਦਾ ਬੰਦਾ ਤਾਂ ਜੀ ਪੁਲਿਸ ਨੇ ਚੱਕ ਕੇ ਮਾਰ ਦਿੱਤਾ। ਸਮਾਜਿਕ ਤੌਰ ਤੇ ਵੀ ਉਹਨਾਂ ਦਾ ਨੁਕਸਾਨ ਹੁੰਦਾ ਰਿਹਾ, ਜਿਹੜਾ ਕਿ ਉਹ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਨੇ। ਕਿ ਸਾਡੀਆਂ ਸਰਕਾਰਾਂ, ਸਾਡੇ ਸਿਸਟਮ ਨੇ ਕਦੇ ਇਹਦੇ 'ਤੇ ਗੱਲ ਕੀਤੀ ਹੈ? ਕਦੇ ਇਹਦੇ ਬਾਰੇ ਕੋਈ ਡਿਸਕੋਰਸ ਦੇ ਵਿੱਚ ਕਦੇ ਕੋਈ ਗੱਲ ਛਿੜੀ ਹੈ ਕਿ ਜਿਹਦੇ ਨਾਲ ਇਹਨਾਂ ਪੀੜਤ ਪਰਿਵਾਰਾਂ ਦੀ ਗੱਲ ਹੋ ਸਕੇ? ਠੀਕ ਹੈ, ਜਦੋਂ ਖਾੜਕੂ ਸੰਘਰਸ਼ ਸੀਗਾ ਉਦੋਂ ਪੰਜਾਬ ਦੇ ਹਿੰਦੂ ਤਬਕਿਆਂ ਦਾ ਵੀ ਨੁਕਸਾਨ ਹੋਇਆ। ਇਨੋਸੈਂਟ ਕਿਲਿੰਗਸ ਦੇ ਬਾਰੇ ਵੀ ਸਾਨੂੰ ਗੱਲ ਕਰਨੀ ਪਊਗੀ ਖੁੱਲ੍ਹ ਕੇ। ਪਰ ਉਹ ਕਿਲਿੰਗਸ ਕਿਹਨੇ ਕੀਤੀਆਂ? ਉਹਨਾਂ ਦੇ ਪਿੱਛੇ ਮਨਸ਼ਾ ਕੀ ਸੀ? ਕਿ ਉਹ ਕਿਲਿੰਗਸ ਖਾੜਕੂਆਂ ਨੇ ਕੀਤੀਆਂ ਜਾਂ ਖਾੜਕੂਆਂ ਦੇ ਨਾਂ ਤੇ ਕਿਸੇ ਹੋਰ ਨੇ ਕੀਤੀਆਂ? ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਔਰ ਦੂਜੀ ਜਾਂਚ ਇਹ ਹੋਣੀ ਚਾਹੀਦੀ ਹੈ ਕਿ ਕਿੰਨੇ ਲੋਕਾਂ ਦੇ ਨਾਲ ਇਹ ਸਰਕਾਰੀ ਤਸ਼ੱਦਦ ਹੋਇਆ, ਜ਼ੁਲਮ ਹੋਇਆ, ਜਿਸ ਤੋਂ ਬਾਅਦ ਉਹਨਾਂ ਦਾ ਜੀ ਤਾਂ ਗਏ ਹੀ ਗਏ। ਤਰਨਤਾਰਨ ਦੀਆਂ ਤੁਸੀਂ ਅਨੇਕਾਂ ਘਟਨਾਵਾਂ ਮੰਨ ਲਓ, ਇੱਕ ਉੱਥੋਂ ਦਾ ਹਿੰਦੂ ਪਰਿਵਾਰ ਹੈ ਜਿਹਦੇ ਪਰਿਵਾਰਕ ਮੈਂਬਰਾਂ ਦੇ ਨਾਲ ਇਹ ਵਧੀਕੀ ਹੋਈ ਤਰਨਤਾਰਨ ਦੇ ਵਿੱਚ ਹੀ, ਮਾਫ਼ ਕਰਨਾ ਉਹਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ ਇਸ ਵੇਲੇ। ਤੇ ਕਿੰਨੇ ਲੋਕਾਂ ਦੇ ਨਾਲ ਇਹ ਵਾਪਰਿਆ? ਕੀ ਇਸ ਦੇ ਵਿੱਚ ਜਾਂਚ ਦੀ ਲੋੜ ਨਹੀਂ ਹੈ? ਤੁਸੀਂ ਦੇਖੋ ਵਰਲਡ ਵਾਰ 2 ਦੇ ਬਾਰੇ ਇਹ ਦੱਸਿਆ ਜਾਂਦਾ ਕਿ ਉਹਦੇ ਬਾਰੇ ਮਾफ़ੀ ਮੰਗੀ ਗਈ ਹੈ ਲੋਕਾਂ ਤੋਂ। ਕਾਮਾਗਾਟਾ ਮਾਰੂ ਦੇ ਬਾਰੇ ਮਾफ़ੀ ਮੰਗੀ ਗਈ ਹੈ। ਕਦੇ ਸਾਡੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਤੁਸੀਂ ਪਿਰਤ ਪਾਈ ਦੇਖੀ ਹੈ? ਔਰ ਜਿਹੜੀ ਸਿਆਸੀ ਧਿਰ ਉਸ ਸਮੇਂ ਨੁਮਾਇੰਦਾ ਜਮਾਤ ਸੀ ਸਿੱਖਾਂ ਦੀ, ਉਸ ਸਮੇਂ ਨੁਮਾਇੰਦਾ ਜਮਾਤ ਸੀ ਪੰਜਾਬ ਦੀ, ਨੁਮਾਇੰਦਾ ਜਮਾਤ ਸੀ ਪੰਥਕ ਮਾਮਲਿਆਂ ਦੀ 1997 ਤੋਂ ਬਾਅਦ, ਤਾਂ ਉਹਨੇ ਵੀ ਕਦੇ ਇਹ ਗੱਲ ਨਹੀਂ ਕੀਤੀ। ਔਰ ਇੱਕ ਮਾਮਲੇ ਦੇ ਵਿੱਚ ਕਿਹਾ ਜਾਂਦਾ ਕਿ ਇਜ਼ਹਾਰ ਆਲਮ ਨੇ ਕਿਹਾ ਕਿ ਕੁਛ ਉਹ ਜਦੋਂ ਗੱਲ ਕਰ ਰਹੇ ਸੀਗੇ ਤਾਂ ਉਹ ਕਹਿੰਦੇ ਕਿ ਇਜ਼ਹਾਰ ਆਲਮ ਨੇ ਮੰਨਿਆ ਸੀਗਾ ਇੱਕ ਮਾਮਲੇ ਦੇ ਵਿੱਚ ਕਿ ਸਾਨੂੰ ਟਿਕਟਕਾ ਕਰਨ ਵਾਸਤੇ ਕੁਝ ਲੋਕਾਂ ਨੂੰ ਮਾਰਨਾ ਪਿਆ। ਕਿ ਕੁਝ ਲੋਕਾਂ ਨੂੰ ਮਾਰਨ ਦੇ ਨਾਲ ਟਿਕਟਕਾ ਹੋ ਗਿਆ? ਕੀ ਇਹ ਤੁਸੀਂ ਕਾਂ ਮਾਰ ਕੇ ਟੰਗਣੀ ਸੀ? ਕੋਈ ਮੁਰਗੀਆਂ ਦਾ ਵਾੜ ਹੈ ਕਿ ਜਿਹਨੂੰ ਫੜ ਲਓ, ਜਿਹਨੂੰ ਜੇ ਕੋਈ ਹੋਰ ਨਹੀਂ ਫੜਿਆ ਜਾਂਦਾ ਤਾਂ ਕੋਈ ਉਹਦੀ ਥਾਂ 'ਤੇ ਕੋਈ ਹੋਰ ਮਾਰ ਦਿਓ? ਤੁਸੀਂ ਲੋਕਾਂ ਨੂੰ ਸਮਝ ਕੀ ਰੱਖਿਆ? ਤੁਸੀਂ ਆਮ ਇਨਸਾਨਾਂ ਨੂੰ ਸਮਝ ਕੀ ਰੱਖਿਆ? ਔਰ ਉਸ ਤੋਂ ਬਾਅਦ ਇੱਕ ਬੰਦਾ ਤਾਂ ਨਜਾਇਜ਼ ਮਾਰਿਆ ਹੀ ਗਿਆ, ਪਰ ਉਹਦੇ ਬਾਅਦ ਮਰਨ ਦੇ ਬਾਅਦ ਉਹਦਾ ਪਰਿਵਾਰ ਕਿੰਨੇ ਵਾਰੀ ਮਰਿਆ, ਉਹਦਾ ਪਰਿਵਾਰ ਕਿੰਨੇ ਵਾਰੀ ਅਦਾਲਤਾਂ ਦੇ ਵਿੱਚ ਖੱਜਲ ਹੋਇਆ? ਕਦੇ ਇਹਦੇ ਬਾਰੇ ਸੋਚਿਆ ਸੀ? ਔਰ ਕਦੇ ਅਸੀਂ ਇਸ ਗੱਲ ਦੇ ਉੱਤੇ ਆਵਾਂਗੇ ਕਿ ਸਾਡੇ ਲੋਕਾਂ ਦੇ ਨਾਲ ਇਸ ਤਰ੍ਹਾਂ ਨਿਆਂ ਹੋਣਾ ਚਾਹੀਦਾ? ਨਹੀਂ। ਔਰ ਅੱਜ ਇਸ ਹਲਫਨਾਮੇ ਦੇ ਵਿੱਚ ਇਹ ਗੱਲ ਮੰਨੀ ਗਈ ਹੈ ਕਿ ਉਹ ਸਟੇਜ ਸੀਗੇ। ਜੇਕਰ ਸਟੇਜਡ ਸੀਗੇ, ਜੇਕਰ ਡਰਾਮੇ ਰਚੇ ਗਏ, ਜੇਕਰ ਉਹ ਵਾਕਈ ਉਹ ਜਾਲੀ ਪੁਲਿਸ ਮੁਕਾਬਲੇ ਕੀਤੇ ਗਏ ਤਾਂ ਕਿਉਂ ਕੀਤੇ ਗਏ? ਉਹਦੇ ਪਿੱਛੇ ਮਨਸ਼ਾ ਕੀ ਸੀ? ਔਰ ਜਿਹੜੇ ਲੋਕ ਬੈਨੀਫਿਟ ਲੈ ਗਏ ਇਹਨਾਂ ਦੀ ਆੜ ਦੇ ਵਿੱਚ, ਲੋਕਾਂ ਦੇ ਫੀਤੀਆਂ ਲੱਗੀਆਂ, ਅਹੁਦੇ ਮਿਲੇ, ਉਹਨਾਂ ਨੇ ਆਪਣੇ ਸਿਆਸੀ ਕਾਮਾਂ ਨੂੰ ਖੁਸ਼ ਕੀਤਾ, ਉਹਨਾਂ ਨੂੰ ਕਦੋਂ ਕਟਹਿਰੇ ਦੇ ਵਿੱਚ ਖੜੇ ਕਰੋਗੇ? ਸੋ ਇਹ ਬਹੁਤ ਸਾਰੇ ਸਵਾਲ ਨੇ। ਔਰ ਇਹਦੇ ਇੱਕ ਹਲਫਨਾਮੇ ਦੇ ਕਰਕੇ ਜਿਹੜੀ ਪੂਰੀ ਮਸ਼ੀਨਰੀ ਹੈ, ਪੂਰਾ ਜਿਹੜਾ ਇਹ ਸਿਸਟਮ ਸੀਗਾ ਉਹਨਾਂ ਸਮਿਆਂ ਦੇ ਵਿੱਚ ਉਹ ਐਕਸਪੋਜ਼ ਹੋ ਗਿਆ। ਔਰ ਇਹਦੇ 'ਤੇ ਨਾ ਤਾਂ ਕੋਈ ਗੱਲ ਕਰ ਰਿਹਾ, ਨਾ ਸਾਡੀਆਂ ਸਿਆਸੀ ਧਿਰਾਂ ਗੱਲ ਕਰਦੀਆਂ, ਨਾ ਕੋਈ ਅੱਜ ਪੀੜਤਾਂ ਦੇ ਨਾਲ ਖੜਨ ਦਾ ਕੋਈ ਤਰੱਦਦ ਕਰਦਾ, ਨਾ ਕੋਈ ਹੋਰ ਗੱਲ ਕਰਦਾ। ਸੋ ਲੱਗਦਾ ਇਹ ਹੈ ਕਿ ਜਦੋਂ ਨਿਆਂ ਦੀ ਗੱਲ ਅਲੋਪ ਹੋ ਜਾਵੇ ਮੁਆਸ਼ਰੇ ਦੇ ਵਿੱਚੋਂ ਤਾਂ ਉਹਦੇ ਵਿੱਚੋਂ ਇੱਕ ਹੋਰ ਤਰ੍ਹਾਂ ਦਾ ਜਿਹੜਾ ਭਾਵਨਾ ਉਹ ਕਈ ਵਾਰੀ ਜਨਮ ਲੈ ਲੈਂਦੀ ਹੈ। ਸੋ ਲੋੜ ਆ ਅੱਜ ਉਹਨਾਂ ਸਾਰੀਆਂ ਚੀਜ਼ਾਂ ਨੂੰ ਦਰੁਸਤ ਕਰਨ ਦੀ, ਲੋੜ ਆ ਉਹਨਾਂ ਜਿਹੜੇ ਲੋਕਾਂ ਨੇ ਇਹਨਾਂ ਚੀਜ਼ਾਂ ਦੇ ਉੱਤੇ, ਇਹਨਾਂ ਕਾਰਿਆਂ ਦੇ ਨਾਲ ਕਿ ਤਰੀਕੇ ਨਾਲ ਪ੍ਰਾਪਤੀਆਂ ਹਾਸਲ ਕੀਤੀਆਂ, ਜਾਲੀ ਪ੍ਰਾਪਤੀਆਂ, ਜਾਲੀ ਪੁਲਿਸ ਮੁਕਾਬਲਾ ਤੇ ਜਾਲੀ ਪ੍ਰਾਪਤੀਆਂ ਹੋਣਗੀਆਂ। ਔਰ ਮੁਕਾਬਲਾ ਸ਼ਬਦ ਵੀ ਸਾਨੂੰ ਡਿਫਾਈਨ ਕਰਨ ਦੀ ਲੋੜ ਆ। ਮੁਕਾਬਲਾ ਤਾਂ ਉਹ ਆ ਨਾ ਕਿ ਕਿਸੇ ਬੰਦੇ ਕੋਲ ਹਥਿਆਰ ਹੈ ਤੇ ਉਹ ਸਾਹਮਣੇ ਤੁਹਾਡੇ ਤੋਂ ਚਲਾ ਰਿਹਾ, ਕਿਸੇ ਦੇ ਹੱਥ ਬੰਨ੍ਹ ਕੇ ਕਿਸੇ ਚਰੀ ਜਵਾਰ ਕਮਾਦ ਦੇ ਵਿੱਚੋਂ ਉਹਨੂੰ ਭਜਾ ਦੇਣਾ, ਕਿਸੇ ਨਹਿਰ ਦੀ ਪਰੜੀ 'ਤੇ ਭਜਾ ਦੇਣਾ ਔਰ ਗੋਲੀ ਮਾਰ ਦੇਣੀ ਉਹਨੂੰ ਪਿੱਛੋਂ, ਇਹ ਕਿਹੜਾ ਮੁਕਾਬਲਾ ਹੋਇਆ? ਇਹ ਤਾਂ ਮੁਕਾਬਲਾ ਨਾ ਹੋਇਆ, ਇਹ ਤਾਂ ਇੱਕ ਇਨੋਸੈਂਟ ਟਾਈਪ ਹੋ ਗਿਆ। ਸੋ ਸਾਰੇ ਇਸ ਵਰਤਾਰੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਲੋੜ ਅੱਜ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਔਰ ਇਹ ਦੱਸਣ ਦੀ ਲੋਕਾਂ ਨੂੰ ਕਿ ਆਹ ਬੰਦਿਆਂ ਨੇ ਆਹ ਕਾਰੇ ਕੀਤੇ ਸੀਗੇ। ਬਹੁਤ ਬਹੁਤ ਧੰਨਵਾਦ, ਜਲਦ ਮਿਲਾਂਗੇ।